ਸਤਿ ਸ਼੍ਰੀ ਅਕਾਲ ਜੀ। ਇਹ ਨਾ ਜਿਹੜਾ ਤੁਸੀਂ ਆਪਣੇ ਬੰਦੇ ਨਹੀਂ ਉਹਨਾਂ ਕਰਦੇ ਹੈਗੇ ਟਰੱਕਾਂ ਦੇ ਖਾਤਰ, ਸਭ ਤੋਂ ਵੱਡਾ ਘਪਲਾ ਕਰਦੇ ਆ ਸਮਾਲੀਅਨ। ਸਾਡੇ ਇੱਥੇ $250 ਮਿਲੀਅਨ ਦਾ ਘਪਲਾ ਕੀਤਾ ਨੇ, ਫੀਡ ਦਾ ਚਿਲਡਰਨ। ਆਪਣੇ ਬੰਦੇ ਨੂੰ ਤਾਂ ਬਲੇਮ ਲੱਗ ਰਿਹਾ, ਇੱਕ ਸਭ ਤੋਂ ਜ਼ਿਆਦਾ ਇਹ ਕਰਦੇ ਨੇ ਉਰੇ। ਨਹੀਂ ਭਾਜੀ, ਬਲੇਮ ਨਹੀਂ ਲੱਗ ਰਿਹਾ, ਪ੍ਰੂਫ ਹੈਗੇ ਆ। ਡੋਂਟ ਵਰੀ ਅਬਾਊਟ ਦੈਟ। ਬਲੇਮ ਨਹੀਂ, ਪ੍ਰੂਫ ਹੈਗੇ ਆ। ਇਹ ਪਹਿਲਾਂ ਰਾਜਕਰ ਵੀਰ ਨੇ ਕਿਹਾ ਵੀ ਹੋਰ ਵੀ ਕਰਦੇ ਆ, ਆਪਾਂ ਤੁਸੀਂ ਸੁਣਿਆ ਨਾ, ਪਰ ਆਪਣੇ ਬੰਦੇ ਵੀ ਇਨਵੋਲਵ ਆ। ਤੁਸੀਂ ਕਿੰਨੀਆਂ ਖਬਰਾਂ ਸੁਣਦੇ ਆ, ਆਪਾਂ ਸੁਣਾਣੀ ਆ ਤੁਹਾਨੂੰ ਉੱਥੇ। ਇਹ ਅਸੀਂ ਇਹ ਥੋੜੀ ਕਿਹਾ, ਤੇ ਅਸੀਂ ਤੁਹਾਨੂੰ ਉਹੀ ਕਿਹਾ ਵੀ ਆਪਣੀ ਕਮਿਊਨਿਟੀ ਨਾਲ ਜੁੜੇ ਹੋਣ ਕਰਕੇ ਆਪਣਿਆਂ ਦਾ ਆਪਾਂ ਨੂੰ ਪਤਾ ਲੱਗਦਾ, ਦੂਜੇ ਕਿਹੜਾ ਨਹੀਂ ਕਰਦੇ। ਕੋਈ ਦੁੱਧ ਧੋਤਾ ਤਾਂ ਹੈ ਨਹੀਂ ਇੱਥੇ ਇਸ ਦੁਨੀਆ ਦੇ ਉੱਤੇ। ਹਰ ਕਮਿਊਨਿਟੀ 'ਚ ਇਦਾਂ ਦੇ ਲੋਕ ਜਿਹੜੇ ਵੱਸਦੇ ਆ। ਆਪਣਿਆਂ ਦੀ ਕਰਤੂਤ ਸੁਣ ਲਓ। ਹੁਣ ਖੜ ਜਾਓ ਇੱਕ ਮਿੰਟ ਹੀ ਦਿਓ, ਹੁਣ ਮੈਨੂੰ ਆ ਕਰਤੂਤ ਦੱਸ ਹੀ ਦਵਾਂ। ਆ ਬੇਕਰਫੀਲਡ ਦਾ ਬੰਦਾ ਆ, ਕਿੰਨੇ 900 ਗ੍ਰਾਮ ਹੈਰੋਇਨ, ਕੋਕੇਨ ਤੇ 450 ਪਾਉਂਡ ਕੋਕੇਨ ਹੈਰੋਇਨ ਦੇ ਨਾਲ ਫੜਿਆ ਗਿਆ ਹੈ ਮੌਰਿਸ ਦੇ ਵਿੱਚ। ਇੱਕ ਜਾਣਕਾਰ ਇਹਨਾਂ ਦਾ ਮਿਲਿਆ ਸੀ, ਕਹਿੰਦਾ ਵੀ ਇਹਨੇ ਨੱਕ ਵਢਾਤੀ, ਸਾਡੀ ਰਿਸ਼ਤੇਦਾਰੀ ਸੀਗੀ, ਤੇ ਕਹਿੰਦਾ ਵੀ ਪਤਾ ਹੀ ਨਹੀਂ ਸੀਗਾ ਵੀ ਬੰਦਾ ਇਦਾਂ ਦਾ ਹੋ ਸਕਦਾ। ਕਹਿੰਦਾ ਵੀ ਜਦੋਂ ਪਤਾ ਲੱਗਾ ਵੀ ਕਿਤੇ ਆਹ ਜ਼ਮੀਨ ਲੈ ਲਈ, ਕਿਤੇ ਆਹ ਲੈ ਲਿਆ, ਉਹ ਲੈ ਲਿਆ, ਫਿਰ ਕਹਿੰਦਾ ਸਾਨੂੰ ਵੀ ਠਣਕੀ ਵੀ ਇਹ ਕੁਝ ਕੰਮ ਪੁੱਠਾ ਹੀ ਕਰਦਾ ਆ। ਤੇ ਫੋਟੋ ਆ ਗਈ ਆ ਹੁਣ ਮਿੱਤਰ ਦੀ। ਹੁਣ ਤੁਸੀਂ ਕੀ ਕਰੋਗੇ ਵੀ ਇਹਦੇ ਵਿੱਚ ਕੀ ਆ? 350 ਪਾਉਂਡ ਤੋਂ ਵੱਧ ਉਹਦੀ ਗੱਡੀ ਦੇ ਵਿੱਚੋਂ ਇਹ ਸਮਾਨ ਜਿਹੜਾ ਉਹ ਨਿਕਲਿਆ। ਗਰੰਡੀ ਕਾਉਂਟੀ ਸਟੇਟ ਅਟਰਨੀ ਆਫਿਸ ਦੀ ਆ ਇਹ ਜਿਹੜੀ ਆ, ਵੀ ਉਸ ਦੇ ਕੋਲ ਕਹਿੰਦੇ ਵੀ 900 ਗ੍ਰਾਮ ਕੋਕੇ, 900 ਗ੍ਰਾਮ ਹੈਰੋਇਨ ਰੋਮੀਜ਼ ਟਰੱਕ ਸਟਾਪ ਦੇ ਉੱਤੇ ਇੰਟੈਂਟ ਟੂ ਡਿਲੀਵਰ ਦੇ ਨਾਲ ਜਿਹੜਾ ਉਹ ਫੜਿਆ। ਫਿਰ ਬਾਅਦ ਦੇ ਵਿੱਚ ਜਦ ਸੇਫਟੀ ਚੈੱਕ ਪ੍ਰੋਸੀਕਿਊਟਰਸ ਦੇ ਦੁਆਰਾ ਕੀਤੀ ਗਈ, ਉਹਦੇ ਟਰੱਕ ਦੇ ਵਿੱਚ ਜਿਹੜਾ ਪਾਰਕ ਕੀਤਾ ਗਿਆ ਸੀ ਉਸਨੇ 16 ਘੰਟਿਆਂ ਤੋਂ, ਤੇ ਟਰੱਕ ਸਟਾਪ ਦੇ ਉੱਤੇ ਉਸ ਇਨਵੈਸਟੀਗੇਸ਼ਨ ਦੇ ਵਿੱਚ ਜਦ ਵਹੀਕਲ ਨੂੰ ਉਹਨਾਂ ਨੇ ਸਰਚ ਕੀਤਾ ਤੇ 360 ਪਾਉਂਡ ਜਾਂ ਕਹਿ ਲਓ ਵੀ 163 ਕਿਲੋ ਕੋਕੇਨ, 90 ਪਾਉਂਡ ਜਾਂ 40 ਕਿਲੋ ਜਿਹੜੀ ਹੈਰੋਇਨ ਆ ਉਹ ਵੀ ਉਸਦੇ ਕੈਬ ਦੇ ਵਿੱਚੋਂ ਜਿਹੜੀ ਉਹ ਮਿਲੀ ਆ, ਉਸਦੇ ਟਰੱਕ ਦੇ ਵਿੱਚੋਂ ਮਿਲੀ ਆ। ਇਲੀਨੋਇਸ ਸਟੇਟ ਪੁਲਿਸ ਨੇ ਇਸ ਦੇ ਬਾਰੇ ਜਿਹੜੀ ਹੁਣ ਜਾਣਕਾਰੀ ਜਿਹੜੀ ਹਰਜੋਤ ਸਿੰਘ ਜੀ, ਰਮਨ ਜੀ ਜਿਹੜੀ ਉਹ ਦਿੱਤੀ ਆ। ਹੁਣ ਕਿੱਦਾਂ ਨਾ ਕਹੀਏ ਵੀ ਆਪਣੀ ਕਮਿਊਨਿਟੀ ਨਹੀਂ ਜੁੜੀ ਹੋਈ, ਕਰਦੇ ਆ ਤਾਂ ਹੀ ਨਾ ਹੁੰਦਾ ਆ। ਇਹ ਤਾਂ ਆਪਾਂ ਫੇਰ ਕਹਿ ਦਈਏ ਨਾ ਵੀ ਸ਼ਾਇਦ ਮਾਲਕਾਂ ਨੇ ਵਿੱਚ ਰੱਖਤੀ ਆ ਰੱਖਤੀ। ਮੈਂ ਤੁਹਾਨੂੰ ਵੀਡੀਓ ਭੇਜੀ ਆ, ਮੈਨੂੰ ਵੀਡੀਓ ਕੱਲ ਆਈ ਆ। ਇਹਦੇ ਵਿੱਚ ਆਪਣਾ ਇੰਡੀਅਨ ਬੰਦਾ ਗੋਰੇ ਨੂੰ ਟਰੱਕ 'ਚ ਬਿਠਾ ਕੇ ਤੇ ਆਪਣੀ ਭੁੱਕੀ ਖਵਾਉਣ ਡਿਆ। ਦੱਸ ਹੁਣ ਉਹਨੂੰ ਕੀ ਕਵਾਂਗੇ? ਇਹਨੂੰ ਸਾਡੇ ਬੰਦੇ ਆ ਵੀਡੀਓ ਪਾ ਕੇ ਦੱਸਦੇ ਆ ਵੀ ਗਲਤ ਕੰਮ ਕਿਵੇਂ ਕਰਨਾ, ELD ਦੀ ਚੋਰੀ ਕਿਵੇਂ ਕਰਨੀ ਆ, ਲੋਡ ਕਿਵੇਂ ਚੱਕਣੇ ਆ, ਭੁੱਕੀ ਕਿਵੇਂ ਖਾਣੀ ਆ। ਮਤਲਬ ਯਾਰ ਤੁਸੀਂ ਹੋਰ ਕਿਹੜੇ ਪ੍ਰੂਫ ਚਾਹੁੰਦੇ ਆ? ਮਤਲਬ ਕਿਹੜੀ ਚੀਜ਼ ਚਾਹੁੰਦੇ ਆ ਤੁਸੀਂ ਵੀ ਨਾ ਹੋਵੇ ਏਦਾਂ ਦੀ ਚੀਜ਼? ਤੁਸੀਂ ਜਿੰਨੇ ਸ਼ਿਪਰ ਇਸ ਵੇਲੇ ਕੰਪਨੀਆਂ ਨੂੰ ਸਿੱਧਾ ਮੂੰਹ ਤੇ ਕਹਿ ਰਹੇ ਆ ਵੀ ਭਾਈ ਅਸੀਂ ਤੁਹਾਨੂੰ ਲੋਡ ਨਹੀਂ ਦੇਣੇ, ਕਿਉਂਕਿ ਪਿਛਲੇ ਸਾਲ ਜਿੰਨੇ ਸਾਡੇ ਲੋਡ ਚੋਰੀ ਹੋਏ ਉਹਨਾਂ 'ਚ 90% ਤੁਹਾਡਾ ਨਾਂ ਆਉਂਦਾ। ਹੁਣ ਤੁਸੀਂ ਕੀ ਇਹ ਚਾਹੁੰਦੇ ਆ ਵੀ ਉਹ 250 ਮਿਲੀਅਨ ਦਾ ਕੋਈ ਕਾਂਡ ਕਰੇ ਤਾਂ ਆਪਣਾ ਨਾਂ ਆਉਣਾ ਆ? ਇਹ ਗੱਲਾਂ ਨਹੀਂ ਹੈਗੀਆਂ। ਆਪਾਂ ਸਿਰਫ, ਸਾਡਾ ਮਕਸਦ ਇਹ ਨਹੀਂਗਾ ਕਿ ਸਾਡੀ ਕਮਿਊਨਿਟੀ ਨੂੰ ਇਦਾਂ ਦਾ ਕੋਈ ਚੀਜ਼ ਕਰਨੀ। ਸਾਡਾ ਸਿਰਫ ਮਕਸਦ ਇਹ ਆ ਕਿ ਆਪਣੇ ਵਿੱਚ ਜਿਹੜਾ ਕੰਮ ਗਲਤ ਹੋ ਰਿਹਾ ਉਹਦੇ ਵੱਲ ਧਿਆਨ ਦਿਓ। ਸਾਰਿਆਂ ਨਾਲੋਂ ਵੱਡੇ ਜਿਹੜੇ ਇਸ ਵੇਲੇ ਪ੍ਰੋਬਲਮ ਹੈਗੀ ਆ, ਉਹ ਪ੍ਰੋਬਲਮ ਇਹ ਆ ਕਿ ਜਦੋਂ ਅਸੀਂ ਖੁਦ ਗਲਤ ਕੰਮ ਹੁੰਦਾ ਦੇਖਦੇ ਆ ਤੇ ਅਸੀਂ ਅੱਖਾਂ ਪਰੇ ਕਰ ਲੈਂਦੇ ਆ। ਉਹ ਸਾਰਿਆਂ ਨੂੰ ਵੱਡਾ ਗੱਲ। ਮੈਂ ਤਾਂ ਦੇਖੋ, ਮੈਂ ਤਾਂ ਵੀਡੀਓ ਦੇਖ ਕੇ ਹੁਣ ਤੁਸੀਂ ਕੱਲੀ ਹੈਰਾਨ ਹੋ ਗਿਆ। ਬੰਦਾ ਯਾਰ ਵੀਡੀਓ ਬਣਾ ਰਹੇ ਗਲਤ ਕੰਮ ਕਰਦੇ ਦੀ। ਤੁਸੀਂ ਤੁਹਾਨੂੰ ਮੈਂ ਵੀਡੀਓ ਭੇਜੀ ਰਾਜਕਰਨ, ਦੇਖ ਲਓ। ਮੈਂ ਥੋੜੀ ਜਿਹੀ ਦੇਖ ਕੇ ਹਟਿਆ ਵੀ ਹੱਦ ਹੀ ਹੋ ਗਈ ਆ। ਕੋਈ ਹੈ ਹੀ ਨਹੀਂ, ਕੋਈ ਸ਼ਰਮ ਨਹੀਂ, ਕੋਈ ਡਰ ਨਹੀਂ। ਗੋਰੇ ਨੂੰ ਮਤਲਬ ਕਿ ਭੁੱਕੀ ਖਵਾਉਣ ਡਿਆ ਉਹਨੂੰ। ਪਿੱਛੇ ਜਿਹਾ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਇੱਕ ਉਹ ਆਪਣਾ ਸਰਦਾਰ ਹੀ ਸੀ, ਪੂਰੀ ਦਾੜੀ ਖੁੱਲੀ, ਤੇ ਮੈਨੂੰ ਲੱਗਦਾ ਸੀਗਾ ਵੀ 60 ਸਾਲਾਂ ਦਾ, ਪੂਰੀ ਬੋਤਲ ਦੀ ਸ਼ਰਾਬ ਫੜੀ ਉਹ ਤੇ ਲੱਤ ਉੱਤੇ ਰੱਖੀ ਉਹ, ਤੇ ਉਹ ਬਹੁਤ ਵੀਡੀਓ ਵਾਇਰਲ ਹੋਈ ਸੀ। ਟਰੱਕ ਚਲਾ ਰਿਹਾ। ਇਦਾਂ ਦੇ ਬੜੇ ਪੁੱਠੇ ਕੰਮ ਕਰਦੇ। ਕੱਲ ਆਪਣੇ ਇੱਕ ਕਾਲਰ ਨੇ ਦੱਸਿਆ, ਰਮਨ ਜੀ, ਹਰਜੋਤ ਜੀ, ਵੀ ਇੱਕ ਦਾ ਐਕਸੀਡੈਂਟ ਹੋਇਆ, ਐਕਸੀਡੈਂਟ ਤੋਂ ਉਹਨੇ ਕੱਢਿਆ ਤੇ ਬਾਅਦ ਚ ਕੀ ਦੇਖਿਆ, ਉਹ ਸ਼ਰਾਬ ਦੀ ਬੋਤਲ ਪਈ ਸੀ ਅੱਧੀ, ਉਹਨੇ ਡੋਲੀ, ਬੋਤਲ ਵਗਾ ਕੇ ਮਾਰੀ। ਫਿਰ ਕਹਿੰਦਾ ਅੰਦਰ ਜਾ ਕੇ ਕਹਿੰਦਾ ਵੀ ਉਹ ਮੇਰਾ ਨਾ ਸਮਾਨ ਆ, ਕਹਿੰਦਾ ਵੀ ਅੰਦਰ ਭੁੱਕੀ ਪਈ ਆ ਕਿ ਪਤਾ ਨਹੀਂ ਡੋਡੇ ਪਏ। ਉਹ ਕਹਿੰਦਾ ਵੀ ਉਹ ਵੀ ਕਢਾ ਦੋ। ਦੇਖ ਲਓ, ਆਹ ਤਾਂ ਹੁਣ ਹਾਲ ਆ। ਆਪ ਤਾਂ ਮਰਨਾ, ਦੂਜਿਆਂ ਨੂੰ ਵੀ ਮਾਰਨਾ। ਫਿਰ ਇਹੋ ਜਿਹੇ ਦੇ ਉੱਤੇ ਜਦੋਂ ਬੋਲਦੇ ਆ, ਫਿਰ ਇਦਾਂ ਦੇ ਲੰਡੂ ਜੇ 4 ਕੁ ਬੰਦੇ ਆ ਮੋਹਰੇ ਗ੍ਰੀਨ ਸਕਰੀਨ ਦੇ ਬਹਿ ਕੇ ਪੁੱਠੀਆਂ ਸਿੱਧੀਆਂ ਜੀਆਂ ਹਰਕਤਾਂ ਕਰਕੇ ਤੇ ਕਹਿੰਦੇ ਵੀ ਰੇਡੀਓ ਵਾਲੇ ਕਿਉਂ ਇਦਾਂ ਕਰਦੇ ਆ। ਇਹ ਤੁਹਾਡੇ ਇਲਾਕੇ ਦੇ ਆ ਕੁਛ ਰਮਨ ਜੀ, ਵੀ ਉਹ ਇਦਾਂ ਦੇ ਆ ਕਰਨ ਵੀ ਉਹਨਾਂ ਨੂੰ ਵੀ ਸੱਚ ਨਾ ਦੱਸੋ, ਸਾਨੂੰ ਪੁੱਠੇ ਕੰਮ ਕਰਨ ਦੋ। ਯਾਦ ਹੈ ਇੱਕ ਵਾਰੀ ਜਦੋਂ ਭੁੱਕੀ ਫੀਮ ਵਾਲਾ ਮਸਲਾ ਚੱਲਿਆ ਸੀ, ਇੱਕ ਆਇਆ ਸੀ ਬੜਾ ਤੱਤਾ ਜਿਹਾ ਹੁੰਦਾ ਸੀ, ਜਿਹੜਾ ਆਪ ਸਮਗਲਰ ਹੋਵੇ ਉਹਨੂੰ ਬੜਾ ਦੁੱਖ ਲੱਗਦਾ ਹੁੰਦਾ, ਜਿਹੜਾ ਆਪ ਇਦਾਂ ਦੇ ਕੰਮ ਕਰਦਾ ਹੋਵੇ ਜਾਂ ਨਸ਼ੇ ਵੇਚਦਾ ਹੋਵੇ ਜਾਂ ਲੋਕਾਂ ਨੂੰ ਉੱਤੇ ਲਾਉਂਦਾ ਹੋਵੇ, ਉਹਨਾਂ ਨੂੰ ਬਹੁਤ ਦੁੱਖ ਲੱਗਦਾ ਵੀ ਸੱਚ ਕਿਉਂ ਦੱਸਦੇ ਆ, ਵੀ ਇਦਾਂ ਨਾ ਜਿਹੜਾ ਉਹ ਕੀਤਾ ਜਾਵੇ। ਜੀ ਕੁਲਦੀਪ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸਤਿ ਹਾਂਜੀ, ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਹੁਣੇ ਇੱਕ ਭਾਈ ਗੱਲ ਕਰਦਾ ਸੀ ਪਿਆ ਵੀ ਸਾਡੇ ਲੋਕਾਂ ਦਾ ਕੋਈ ਕਸੂਰ ਨਹੀਂਗਾ, ਸਮਾਲੀਅਨ ਬਹੁਤਾ ਕੰਮ ਕਰਦੇ ਨੇ। ਸਾਡੇ ਪਿਛਲੇ 3 ਕੁ ਵੀਕ ਹੋ ਗਏ 3 ਟਰਾਲੇ ਚੋਰੀ ਹੋਏ ਸੀ ਯਾਰਡ ਚੋਂ। ਤੇ 2 ਤਾਂ ਮਿਲ ਗਏ ਆ, ਇੱਕ ਦਾ GPS ਦੀ ਬੈਟਰੀ ਡਾਊਨ ਸੀ, ਉਹ ਨਹੀਂ ਲੱਭਾ ਅਜੇ। ਤੇ ਇੱਕ ਟੀਵੀਆਂ ਦਾ ਲੋਡ ਸੀ, ਤੇ ਉਹ ਟਰਾਲਾ ਚੋਰੀ ਕਰਕੇ ਤੇ ਜਿੱਥੇ ਸਾਡੇ ਤੇ ਫੰਟਾਨਾ ਡੀਲਰਸ਼ਿਪ, ਉੱਥੇ ਬੜੇ ਮਜ਼ੇ ਨਾਲ ਜਾ ਕੇ ਤੇ ਬੈੱਡ ਤੇ ਬੈਠਾ ਲਾ ਕੇ ਟਰੈਕਟਰ ਵਾਲਾ। ਆਪਣਾ ਹੀ ਬੰਦਾ ਸੀ ਤੇ ਉਹ ਪੰਜਾਬੀ ਤਾਂ ਹੀ ਦੱਸਣ ਦੇ ਆ ਵੀ ਉਹ ਫਿਰ ਉਹਦੀ ਚੰਗੀ ਸਰਵਿਸ ਕੀਤੀ ਪਹਿਲਾਂ, ਮੁੜ ਕੇ ਪੁਲਿਸ ਨੂੰ ਕਾਲ ਕੀਤੀ, ਪੁਲਿਸ ਆ ਗਈ। ਤੇ ਪੁਲਿਸ ਵਾਲਾ ਕਹਿੰਦਾ ਉਹ ਕਿੱਦਾਂ ਮਾਈ ਫਰੈਂਡ, ਕਹਿੰਦਾ ਫਿਰ ਆ ਗਏ। ਅੱਛਾ ਜੀ, ਦੱਸੋ। 4 ਕੇਸਾਂ 'ਚ ਉਹਨੂੰ ਜ਼ਮਾਨਤ ਮਿਲੀ ਹੋਈ ਹੈ ਅੱਗੇ। ਫਿਰ ਇਹੋ ਜਿਹੇ ਨੂੰ ਡਿਪੋਰਟ ਨਾ ਕਰੇ ਤੇ ਕੀ ਕਰੇ ਫਿਰ ਬੰਦਾ? ਹਾਂ, ਉਹ ਹੁਣ ਡਿਪੋਰਟ ਹੋਏਗਾ। ਕਹਿੰਦਾ ਵੀ ਹੁਣ ਮਾਈ ਫਰੈਂਡ ਯੂ ਗੋ ਲੌਂਗ ਟਾਈਮ, ਆਂਦਾ ਵੀ ਜੇਲ੍ਹ 'ਚ। ਤੇ ਉਹ ਕਹਿੰਦਾ 5 ਪੰਜਾਬੀ ਨੇ ਇੱਥੇ ਦੇ ਹੀ, ਜਿਹੜੇ ਅਜੇ ਸਾਨੂੰ ਲੱਭਣ ਨਹੀਂ ਡਏ। ਉਹ ਇਹੀ ਕੰਮ ਕਰਦੇ ਨੇ, ਤੇ ਇਹ ਪੂਰਾ ਗੈਂਗ ਰਲਿਆ। ਜਿਹੜਾ ਟਰੱਕ ਮਾਲਕ ਸੀ, ਤੇ ਉਹ ਕਹਿੰਦਾ ਜੀ ਮੈਂ ਸਾਕਰਾਮੈਂਟੋ ਦਾ, ਜਿਹਦਾ ਟਰੱਕ ਸੀ। ਤੇ ਜਦੋਂ ਉਹ ਪੁਲਿਸ ਵਾਲਿਆਂ ਨੇ ਕਾਲ ਕੀਤੀ, ਤੇ ਕਹਿੰਦੇ ਵੀ ਇੱਥੇ ਫੰਟਾਨਾ ਹੀ ਰਹਿੰਦਾ ਉਹ। ਤੇ ਕਹਿੰਦਾ ਵੀ ਉਹ ਵੀ ਰਲਿਆ ਨਾਲ, ਤੇ ਕੰਪਨੀ ਬਣਾਈ ਉਹਨੇ। ਤੇ ਉਹ ਟਰੱਕ ਉਹਦਾ ਲੈ ਆਉਂਦੇ, ਟਰਾਲੇ ਚੋਰੀ ਕਰਦੇ ਆ ਤੇ ਲੈ ਜਾਂਦੇ ਆ ਪੰਜਾਬੀ ਸਾਰੇ। ਆਪਣੀ ਕਮਿਊਨਿਟੀ ਨੇ ਰਮਨ ਜੀ, ਹਰਜੋਤ ਜੀ, ਇੰਨਾ ਮਿਹਨਤ ਦੇ ਨਾਲ ਨਾਮ ਬਣਾਇਆ ਸੀ, ਇਹ ਕੁਛ ਕੁ ਚੁਣਿੰਦਾ ਲੋਕਾਂ ਨੇ ਬਦਨਾਮ ਕਰਕੇ ਰੱਖਤਾ। ਤੇ ਆਪਣੀ ਕਮਿਊਨਿਟੀ ਜੇ ਇਸ ਕੰਮ ਦੇ ਵਿੱਚ ਮੋਰੇ ਨਾ ਇਹਨੂੰ ਅੰਡਰ ਦਾ ਰੱਗ ਕਰਦੀ ਰਹੀ, ਤੇ ਜਿੱਦਾਂ ਆਪਾਂ ਸਟੀਰੀਓਟਾਈਪ ਜਾਂ ਦੂਜਿਆਂ ਨੂੰ ਸਟੀਰੀਓਟਾਈਪ ਹੁੰਦੇ ਦੇਖਦੇ ਆ, ਉਹ ਦਿਨ ਦੂਰ ਨਹੀਂ, ਇਨਫੈਕਟ ਹੋ ਵੀ ਗਏ ਆ ਬਹੁਤ ਸਾਰੀਆਂ ਥਾਵਾਂ 'ਚ। ਨਹੀਂ, ਜਿੱਦਾਂ ਪਹਿਲਾਂ ਇੱਕ ਆਪਣੇ ਸਰੋਤੇ ਕਹਿ ਕੇ ਗਏ ਸੀ ਵੀ ਸਮਾਲੀਅਨ ਕਰਦੇ, ਤੋਂ ਬਾਹਰ ਹੋਰ ਕਿਸੇ ਕਮਿਊਨਿਟੀ ਨੂੰ ਪੁੱਛ ਕੇ ਦੇਖੋ, ਫਿਰ ਉਹ ਪੰਜਾਬੀਆਂ ਦੇ ਬਾਰੇ ਕੀ ਸੋਚਦੇ ਹੋਣਗੇ ਉਹ। ਸਿੰਘ ਵਾਲੇ ਨੂੰ ਨਹੀਂ ਦੇਣਾ ਲੋਡ, ਉਦੋਂ ਕਿੱਦਾਂ ਰੌਲਾ ਪੈਂਦਾ। ਇਹ ਮੇਰੀ ਗੱਲ ਸੁਣੋ ਰਾਜਕਰਨ, ਜਿਹੜੀ ਅਰਕਨਸਾਸ ਦੇ ਵਿੱਚ ਕਹਾਣੀ ਹੋਈ ਹੈ, ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਅਰਕਨਸਾਸ ਵਾਲਿਆਂ ਨੂੰ, ਉਹ ਤੁਹਾਨੂੰ ਡਾਟਾ ਬਣਾਈ ਬੈਠੇ ਆ ਵੀ 80% ਦੇ ਕਰੀਬ ਜਿਹੜੇ ਐਕਸੀਡੈਂਟ ਹੁੰਦੇ ਆ, ਉਹਦੇ ਵਿੱਚ ਇੰਡੀਅਨ, ਪਾਕਿਸਤਾਨੀ, ਇਹ ਸਾਰੇ ਟੌਪ ਤੇ ਆਉਂਦੇ। 80% ਅਰਕਨਸਾਸ ਐਕਸੀਡੈਂਟ ਜਿਹੜੇ ਆ, ਇਹ ਇਹਨਾਂ ਦੇ ਹੁੰਦੇ ਆ। ਪੌਲ ਜੀ, ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਆ ਜਿਹੜਾ ਨਸ਼ੇ ਵਾਲਾ ਮੁੱਦਾ, ਇਹਦੇ ਤੇ ਨਾ ਸਿੰਪਲ ਕਰ ਦੇਣਾ ਚਾਹੀਦਾ ਜੀ। ਹਰੇਕ ਸਕੇਲ ਤੇ ਜਦੋਂ ਵੀ ਕੋਈ ਪੁੱਲ ਕਰੇ, ਜਾਂ ਰੈਂਡਮਲੀ ਵੀ ਔਨ ਰੋਡ ਵੀ ਕਿਸੇ ਨੂੰ ਪੁੱਲ ਕਰਕੇ, ਰਾਈਟ ਵੇ ਉਹਦਾ ਹੇਅਰ ਦਾ ਟੈਸਟ ਲੈ ਕੇ ਤਾਂ ਡਰੱਗ ਟੈਸਟ ਹੋ ਜਾਵੇ ਜੀ। ਤੇ ਜਾਂ ਯੂਰਿਨ ਸੈਂਪਲ ਲੈ ਕੇ ਰਾਈਟ ਵੇ ਟੈਸਟ ਹੋ ਕੇ ਜਿਹਦਾ ਹੈਗਾ ਉਹਦਾ ਲਾਇਸੈਂਸ ਸਸਪੈਂਡ ਹੋਵੇ ਜੀ, ਫੇਰ ਨੱਥ ਪੈ ਸਕਦੀ ਇਸ ਕੰਮ ਨੂੰ ਜੀ। ਨਹੀਂ ਤਾਂ ਇਹ ਕੰਮ ਕਰਨ ਲਈ ਤਾਂ ਸਪੈਸ਼ਲੀ ਡਰਾਈਵਰਾਂ ਨੂੰ ਨਸ਼ਾ ਸਪਲਾਈ ਕਰਨ ਲਈ, ਫੀਮ ਵਗੈਰਾ ਸਪਲਾਈ ਕਰਨ ਲਈ ਤਾਂ ਡੀਲਰ ਬਣੇ ਬੈਠੇ ਹਰੇਕ ਸ਼ਹਿਰਾਂ ਦੇ ਵਿੱਚ ਜੀ। ਉਹ ਤਾਂ ਮਤਲਬ ਹੋਮ ਡਿਲੀਵਰੀ ਕਰਦੇ ਇਦਾਂ ਦੇ ਬੰਦੇ। ਤੀਰਥ ਸਿੰਘ ਦੀ ਜਿਹੜੀ ਕਹਾਣੀ ਦੱਸੀ ਉਹੀ ਆ, 28 ਸਾਲਾਂ ਦਾ ਜਿਹੜਾ ਸੀਗਾ, ਜਿਹਨੂੰ ਵੇਚਣ ਦੇ ਦੋਸ਼ਾਂ ਦੇ ਵਿੱਚ, ਤੇ ਬਾਅਦ ਚ ਕਿਲੋਆਂ ਦੇ ਹਿਸਾਬ ਨਾਲ, ਕੁਇੰਟਲਾਂ ਦੇ ਹਿਸਾਬ ਨਾਲ ਜਿਹੜੀ ਫੜੀ ਗਈ ਹੈ, ਇਹੀ ਕੰਮ ਕਰਦਾ ਸੀ ਉਹਨੇ, ਹੋਰ ਕੀ ਕਰਦਾ ਸੀ। ਬਿਲਕੁਲ, ਇਹ ਤਾਂ ਬਹੁਤ ਮਾੜਾ ਹਾਲ ਹੋ ਰਿਹਾ ਜੀ ਟਰੱਕਿੰਗ ਦਾ। ਤੇ ਇਹ ਤਾਂ ਜਿਹੜੇ ਮਤਲਬ ਕਿੰਨੀਆਂ ਫੈਮਲੀਜ਼ ਰੋਡ ਦੇ ਉੱਪਰ ਆ, ਜਦੋਂ ਕਿਤੇ ਆਪ ਵੀ ਹੁਣ ਡਰਾਈਵ ਕਰੀ ਦੀਆਂ, ਕਿਤੇ ਟਰੱਕ ਘੁੰਮਦਾ ਜਾਂਦਾ, ਕੋਈ ਦੇਖੀ ਦਾ, ਲੰਘੀ ਦਾ, ਪਹਿਲਾਂ ਮਤਲਬ ਦੇਖੀ ਦਾ ਪੰਜਾਬੀ, ਕਈ ਮੋਸਟਲੀ ਤਾਂ 99 ਤੇ ਤਾਂ ਆਪਣੇ ਪੰਜਾਬੀ ਹੁੰਦੇ ਆ ਜੀ। ਤੇ ਫਿਰ ਚਲੋ ਸਾਰੇ ਤਾਂ ਨਹੀਂ ਮੈਂ ਕਹਿੰਦਾ, ਪਰ ਫੇਰ ਵੀ ਵਿੱਚੋਂ ਕਾਫੀ ਲੋਕੀ ਆ ਜਿਹੜੇ ਡਰ ਲੱਗਦਾ ਜੀ ਉਹਦੇ ਲਾਗੋਂ ਲੰਘਦੇ। ਸਿੱਧੀ ਗੱਲ ਕਹੋ, ਡਰ ਲੱਗਦਾ, ਕੋਈ ਪਤਾ ਨਹੀਂ ਹੁੰਦਾ ਪਰਿਵਾਰ ਦੇ ਨਾਲ ਹੋਈਦਾ। ਬਿਲਕੁਲ ਲੱਗਦਾ ਜੀ, ਬਿਲਕੁਲ ਲੱਗਦਾ। ਮੈਂ ਨਹੀਂ, ਤੁਸੀਂ ਨਹੀਂ, ਸਾਰੀ ਦੁਨੀਆ ਹੀ ਆਖਦੀ ਹੈ। ਬਿਲਕੁਲ, ਥੈਂਕ ਯੂ। ਹਾਂਜੀ, ਥੈਂਕ ਯੂ ਜੀ। ਹਾਂਜੀ, ਆਲਮਜੀਤ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਹਾਂਜੀ। ਆਪਣੇ ਆਹ ਜਿਹੜਾ ਆਪਣੇ ਕਹਿੰਦੇ ਸੀ ਕਿ ਨਾ ਵੀ ਇੱਥੇ ਆਪਣੇ ਬੰਦੇ ਕਹਿੰਦੇ ਨੇ ਕਿ ਵੀ 1 ਨੰਬਰ ਦੇ ਪੈਸੇ ਨਾਲ ਤਾਂ ਰੋਟੀ ਉਹ ਖਾਧੀ ਜਾਂਦੀ ਆ। ਹੋਰ ਕੀ ਖਾਣਾ ਹੁੰਦਾ ਦੱਸ। ਨਾਲ ਫਿਰ ਤੁਹਾਨੂੰ ਪਤਾ ਚਿਕਨ ਚੁਕਨ ਵੀ ਚਾਹੀਦਾ ਨਾ। ਨਹੀਂ ਮਿਲ ਜਾਂਦਾ ਉਹਦੇ ਨਾਲ ਵੀ 1 ਨੰਬਰ ਦੀ ਰੋਟੀ ਦਾ ਵੀ ਉਹ ਵੀ ਸ਼ਰੇਆਮ ਕਹਿੰਦੇ ਨੇ ਇਹ ਗੱਲ। ਨਹੀਂ ਪਰ ਤੁਸੀਂ ਸਾਰਾ ਕੁਝ ਨਾ ਇਹ ਪਿਛਲੇ 10-15 ਸਾਲਾਂ 'ਚ ਵਾਪਰਿਆ ਬਹੁਤ ਜ਼ਿਆਦਾ। ਪਹਿਲਾਂ ਮੈਂ ਤੁਹਾਨੂੰ ਦੱਸਦਾ 90s ਦੀ ਗੱਲ, ਜੇ ਕੋਈ ਆਪਣਾ ਬੰਦਾ ਕੰਪਨੀ 'ਚ ਕਰਦਾ, ਲੇ ਆਫ ਵੀ ਹੋ ਜਾਂਦਾ ਸੀ ਨਾ, ਉਹ ਅਨਪਲਾਇਮੈਂਟ ਫਾਈਲ ਕਰ ਨਹੀਂ ਜਾਂਦਾ ਸੀ। ਉਹ ਕਹਿੰਦਾ ਯਾਰ ਮੈਂ ਪੱਗ ਬੰਨੀ ਆ, ਮੈਨੂੰ ਸੰਗ ਲੱਗਣੀ ਵੀ ਮੈਂ ਅਨਪਲਾਇਮੈਂਟ ਲੈ ਰਿਹਾ, ਵੀ ਹੋਰ ਜਗ੍ਹਾ ਕੰਮ ਲੱਭ ਲਈਏ, ਹਨਾ। ਸੋ ਇਹ ਪਿਛਲੇ ਕੁਝ ਸਾਲਾਂ 'ਚ ਹੋਇਆ। ਤੇ ਇਹ ਹੁਣ ਇੰਨੇ ਰਗੜ ਹੋਣੇ ਆ ਨਾ ਬੰਦੇ, ਕਿਉਂਕਿ ਮੈਜੋਰਿਟੀ 'ਚ ਨਵੇਂ ਜਿਹੜੇ ਬੰਦੇ ਆਏ ਆ, ਉਹਨਾਂ ਕੋਲ ਗ੍ਰੀਨ ਕਾਰਡ ਹੈ ਨਹੀਂ,
ਪੋਲੀਟੀਕਲ ਸਾਈਲਮ ਤੇ ਆ। ਜਿਸ ਹਿਸਾਬ ਦੇ ਨਾਲ ਆਈਸ ਵਾਲੇ ਹੁਣ ਚੱਕ ਰਹੇ ਆ, ਮਾੜਾ ਜਿਹਾ ਵੀ ਕ੍ਰਾਈਮ ਹੋਇਆ ਤੇ ਉਹ ਸਿੱਧੇ ਡਿਪੋਰਟ ਹੋਣੇ। ਹੋਰ ਇਹ ਧੜਾ ਧੜ ਹੋ ਰਿਹਾ ਹੈਗੇ ਆ, ਉਹ ਖਬਰਾਂ ਨਹੀਂ ਆ ਰਹੀਆਂ, ਬਹੁਤ ਧੜਾ ਧੜ ਹੋ ਰਿਹਾ। 600 ਬੰਦੇ ਨੂੰ ਤਾਂ ਮੰਨੀ ਆ ਸਰਕਾਰ ਪਾਰਲੀਮੈਂਟ ਚ ਉੱਥੇ ਇੰਡੀਆ ਦੀ, ਅਜੇ ਤਾਂ ਹੋਰ ਪਤਾ ਨਹੀਂ ਕਿੰਨੇ ਜਹਾਜ਼ੀ ਚੜਾਉਣੇ ਇਹਨਾਂ ਨੇ। ਇਹ ਤਾਂ ਕੁਝ ਵੀ ਨਹੀਂ ਹਜੇ। ਆਪਾਂ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਹ ਨੇਪਾਲ ਦੇ ਵਿੱਚ 2000 ਪੰਜਾਬੀ ਇਸ ਵੇਲੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ ਜਾਂ ਗ੍ਰੀਨ ਕਾਰਡ, ਉਹ ਬੈਠੇ ਆ। ਉਹ ਨੇਪਾਲ ਵਾਲੀ ਸਰਕਾਰ ਜਿਹੜੀ ਉਹ ਚੜ੍ਹ ਨਹੀਂ ਦੇ ਰਹੀ ਹੈਗੀ। ਤੇ 500 ਦੇ ਕਰੀਬ ਕੈਨੇਡਾ ਦੇ ਆ ਗ੍ਰੀਨ ਕਾਰਡ ਹੋਲਡਰ ਜਾਂ ਜਿਹੜੇ ਵਰਕ ਪਰਮਿਟ ਵਾਲੇ, ਜਿਹਨੀ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਸੀ। ਅੱਛਾ, ਨੇਪਾਲ ਵਾਲਿਆਂ ਨੇ ਕਰਤੀ ਸਖਤੀ। ਹਾਂਜੀ, ਉਹ ਕਹਿੰਦੇ ਵੀ ਨੋ ਆਬਜੈਕਸ਼ਨ ਸਰਟੀਫਿਕੇਟ ਲੈ ਕੇ ਆਓ, ਫੇਰ ਚੜ੍ਹਨ ਦੇਵਾਂਗੇ। ਤੁਹਾਨੂੰ ਯਾਦ ਹੋਊਗਾ ਪਿਛਲੇ ਕੁਝ ਹਫ਼ਤੇ ਪਹਿਲਾਂ ਟਰੰਪ ਨੇ ਇਹ ਕਿਹਾ ਸੀ ਵੀ ਜਿਹੜੇ 47 ਮੁਲਕ ਤੋਂ ਲੋਕ ਆਉਂਦੇ ਆ, ਉਹਨਾਂ ਦੀ ਜਿਹੜੀ ਵੈਟਿੰਗ ਕਰਨੀ ਆ ਬਹੁਤ, ਉਹ ਨੇਪਾਲ ਉਹਨਾਂ ਚੋਂ ਇੱਕ ਸੀ। ਸੋ ਬਹੁਤ ਸਾਰੇ ਲੋਕ ਜਿਹੜੇ ਅਪਲਾਈ ਕਰਕੇ ਉੱਧਰ ਨੂੰ ਜਾਂਦੇ ਸੀ। ਆਪਾਂ 2-3 ਸਾਲਾਂ ਤੋਂ ਰੌਲਾ ਪਾ ਰਹੇ ਹਾਂ, ਅਟਾਰਨੀ ਜੇ ਤਿਰਕੀ ਆਣਾ ਬਹੁਤ ਰੌਲਾ ਪਾ ਰਿਹਾ ਵੀ ਭਾਈ ਨਾ ਜਾਓ ਬਾਹਰ, ਜਦੋਂ ਵਾਪਸ ਆਣਾ ਤੁਹਾਨੂੰ ਪ੍ਰੋਬਲਮ ਆਊਗੀ। ਤੇ ਹੁਣ ਕੱਲ ਮੈਨੂੰ ਇੱਕ ਆਪਣੇ ਮੁੰਡੇ ਨੇ ਭੇਜੀ ਆ ਪਿਕਚਰਾਂ, ਵੀ ਕਹਿੰਦਾ ਵੀ ਇੰਨਾ ਬੁਰਾ ਹਾਲ ਆ ਵੀ ਉੱਥੇ ਹੋਟਲ ਨਹੀਂ ਲੱਭ ਰਹੇ, ਲੋਕ ਘਰਾਂ 'ਚ ਰੂਮ ਤੇ ਰੈਂਟ ਲੈ ਕੇ ਰਹਿ ਰਹੇ। ਸੋ ਨੇਪਾਲ ਦੇ ਥਰੂ ਜਿਹੜਾ ਵੀ ਕੋਈ ਪੋਲੀਟੀਕਲ ਅਸਾਈਲਮ ਵਾਲਾ ਬੇਸਿਕਲੀ ਉਹਦੇ ਥਰੂ ਚਾਹੇ ਪੱਕਾ ਹੋ ਕੇ ਗਿਆ, ਚਾਹੇ ਪੋਲੀਟੀਕਲ ਅਸਾਈਲਮ ਤੇ ਟਰੈਵਲ ਡਾਕੂਮੈਂਟ ਨਾਲ ਗਿਆ, ਤਾਂ ਮਤਲਬ ਨੇਪਾਲ ਵਾਲੇ ਉਧਰੋਂ ਹੁਣ ਨੋ ਆਬਜੈਕਸ਼ਨ ਸਰਟੀਫਿਕੇਟ ਮੰਗ ਰਹੇ ਆ ਵੀ ਜਿਸ ਮੁਲਕ ਤੋਂ ਤੁਹਾਨੂੰ ਕੌਂਸੂਲੇਟ ਤੋਂ ਲਿਆਓ, ਇੰਡੀਅਨ ਕੌਂਸੂਲੇਟ ਤੋਂ ਲੈ ਕੇ, ਜਾਂ ਤੁਸੀਂ ਆਪਣੇ ਇੰਡੀਆ ਤੋਂ ਜਾ ਕੇ ਜਿੱਥੋਂ ਮਰਜ਼ੀ ਚੜੋ। ਸੋ ਜਿੰਨੇ ਵੀ ਜਿਹੜੇ ਬੰਦ ਕਰਤਾ, ਮਤਲਬ ਉਹਨਾਂ ਨੇ ਸਾਡਾ ਤਾਂ ਇਹ ਹੁੰਦਾ ਵੀ ਆਪਣਾ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ। ਪਲੀਜ਼ ਆਪਣੇ ਵਕੀਲ ਦੇ ਨਾਲ ਗੱਲ ਕਰਕੇ ਜਿੰਨ ਵੀ ਜਾਣਾ ਹੈ ਨਾ ਉਹ ਜਾਓ। ਬਹੁਤ ਸਾਰੇ ਇਹ ਤਾਂ ਬਹੁਤ ਜਿੱਦਾਂ ਬੁਰਾ ਹਾਲ ਆ। ਜੇ ਤੁਸੀਂ ਦੇਖ ਲਓ ਵੀ 2-2.5 ਹਜ਼ਾਰ ਬੰਦਾ ਉੱਥੇ ਇਸ ਟਾਈਮ ਫਸਿਆ ਹੋਇਆ ਹੈ। ਅਜੈਬ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਵਧੀਆ ਸਰ ਜੀ ਪ੍ਰੋਗਰਾਮ ਹੁੰਦਾ। ਮੈਨੂੰ 20-22 ਸਾਲ ਹੋ ਗਏ ਟਰੱਕ ਚਲਾਉਂਦਿਆਂ, ਤੇ ਜਦੋਂ ਦਾ ਤੁਹਾਡਾ ਪ੍ਰੋਗਰਾਮ ਹਮੇਸ਼ਾ ਹੀ ਹੈ, ਜੇ ਸਾਨੂੰ ਤੇ ਇੰਨਾ ਵੀ ਸੁਣ ਨਾ ਲਈਏ ਤਾਂ YouTube ਤੋਂ ਸੁਣ ਲਈਦਾ, ਬਿਜੀ ਹੋਈਏ ਤੇ ਜ਼ਰੂਰ ਸੁਣੀਦਾ ਜੀ ਡੇਲੀ। ਧੰਨਵਾਦ ਜੀ, ਧੰਨਵਾਦ। ਤੇ ਉਹਦਾ ਮੈਂ ਜਾਣਕਾਰੀ ਦੇਣੀ ਚਾਹੁੰਦਾ ਵੀ ਚੋਰੀ ਤੇ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ, ਏਦਾਂ ਹੀ ਇੰਨਾ ਪੁਰਾਣਾ ਟਰੱਕ ਸੀ, ਉਹ ਮਿਲੀਅਨ ਕਮੀਜ਼ ਚੱਲ ਗਿਆ, ਤੇ ਮੈਨੂੰ ਬੇਟੇ ਨੇ ਨਾ ਨਵਾਂ ਟਰੱਕ ਟ੍ਰੇਲਰ ਲੈ ਕੇ ਦਿੱਤਾ। ਜੇ ਮੇਰਾ ਪਹਿਲਾ ਗੇੜਾ ਹੋਣਾ, ਤੁਹਾਨੂੰ ਮੈਂ ਦੱਸਦਾ ਕਿ ਮੈਂ ਉੱਥੇ ਫਰੀ ਨੂੰ ਜਿੱਥੇ ਯਾਰਡ ਚਲਾਉਂਦਾ, ਉੱਥੇ ਆਲਮੋਸਟ 70-75% ਪੰਜਾਬੀ ਜਾਂ ਹਰਿਆਣੇ ਵਾਲੇ ਹੋਣਗੇ ਜਿਨ੍ਹਾਂ ਦੇ ਟਰੱਕ ਨੇ। ਮੈਂ ਗੱਲ ਤਾਂ ਛੋਟੀ ਜਿਹੀ ਹੈ, ਮੈਂ ਨਾ ਵਧੀਆ ਟੌਪ ਦਾ ਝਾੜੂ ਲਿਆ ਕੇ ਨਾ $16-17 ਦਾ ਮਗਰ ਰੱਖਿਆ, ਤੇ ਘੰਟੇ ਕੁ ਬਾਅਦ ਮੈਂ ਘਰੋਂ ਆਇਆ, ਝਾੜੂ ਹੈ ਨਹੀਂ ਵਿੱਚ। ਆਮ ਆਦਮੀ ਪਾਰਟੀ ਵਾਲੇ ਤਾਂ ਨਹੀਂ ਆ ਗਏ ਉੱਥੇ? ਦੱਸੋ ਨਹੀਂ ਸਰ ਜੀ, ਚਲੋ ਮੈਂ ਕਹਿੰਦਾ ਕੀ ਦੱਸਣਾ, ਚੋਰੀ ਛੋਟੀ ਹੈ, ਪਰ ਤੁਹਾਡੀ ਇੱਥੇ ਨਾ ਪਲੇਟਫਾਰਮ ਤੇ ਕਹੀ ਹੋਈ ਗੱਲ ਬੜੀ ਦੂਰ ਤੱਕ ਜਾਂਦੀ ਹੈ। ਨਹੀਂ, ਇਹ ਤਾਂ ਮਾੜੀ ਜੀ ਦਾ ਕਿਸੇ ਦੀ ਹੱਕ ਸੱਚ ਦੀ ਕਮਾਈ ਇਦਾਂ ਨਹੀਂ। ਹਾਂ, ਵਰਤਨ ਲਈ ਲਿਆ ਤੇ ਬੰਦਾ ਵਾਪਸ ਰੱਖ ਦਵੇ, ਜੇ ਵਰਤ ਕੇ ਵਾਪਸ ਨਹੀਂ ਕਰਨਾ ਦੈਟਸ ਓਕੇ, ਕੋਈ ਗੱਲ ਨਹੀਂ। ਹਾਂਜੀ, ਤੇ ਫਿਰ ਮੈਂ ਦੁਬਾਰਾ ਲਿਆ, ਹੁਣ ਮੈਂ ਝਾੜੂ ਨਾ ਉਹ ਖੋਲ ਕੇ ਵਿੱਚ ਰੱਖ ਲਿਆ ਤੇ ਡੰਡਾ ਪਿੱਛੇ ਬੰਨ ਲਿਆ। ਇਹ ਦੇਖੋ, ਇਹ ਨਾ ਅਸਲ ਚ ਇਸ ਚਾਹੇ ਛੋਟੀ ਗੱਲ ਹੈ ਨਾ, ਚੇਤਾ ਰਮਨ ਜੀ, ਹਰਜੋਤ ਜੀ, ਤੁਸੀਂ ਸਾਰਿਆਂ ਤੇ ਡਾਕਾਨਿਆਂ ਦਾ ਵਾਹ ਪਿਆ ਹੋਣਾ, ਜਾਂ ਈਵਨ ਪਾਣੀ ਜਿੱਥੇ ਛਬੀਲ ਲੱਗੀ ਹੁੰਦੀ, ਜਾਂ ਕਿਤੇ ਓਦਾਂ ਵਾਟਰ ਕੂਲਰ ਲੱਗਾ ਹੁੰਦਾ, ਸੰਗਲੀ ਨਾਲ ਬੰਨੇ ਹੁੰਦੀਆਂ ਨਾ ਚੀਜ਼ਾਂ, ਉਹਨਾਂ ਨੂੰ ਪਤਾ ਲੋਕਾਂ ਨੇ ਤੋੜ ਕੇ ਲੈ ਜਾਣੀਆਂ। ਇਹ ਹੁਣ ਸਟੀਲ ਵਾਲਾ ਗਲਾਸ ਜਿਹੜਾ ਸੀ ਉਹ ਸੰਗਲੀ ਨਾਲ ਉੱਤੋਂ ਕੁੰਡੀ ਪਾ ਕੇ ਬੰਨਿਆ ਹੁੰਦਾ ਸੀਗਾ ਵੀ ਕਿਤੇ ਤੋੜ ਕੇ ਨਾ ਲੈ ਜਾਣ। ਹੁਣ ਕੀ ਕਰੀਏ, ਲੋਕਾਂ ਦੇ ਤੇ ਇਹ ਹਾਲ ਆ, ਤੇ ਇਹ ਇਹਨਾਂ ਨੂੰ ਪਤਾ ਨਹੀਂ ਮਿਲਦਾ ਹੁੰਦਾ। ਸ਼ਿਪਰ ਵਾਲੇ ਵੀ ਕਿਤੇ ਏਦਾਂ ਦਾ ਵਧਣ, ਆਪਣੇ ਪੈਨ ਪੁਨ ਲੱਗ ਜਾਣ ਵੀ ਬਾਅਦ ਚ ਉੱਥੇ ਸਾਈਨ ਕਰਾਉਣੇ ਆ ਤੇ ਆਹ ਚੀਜ਼ ਹੋਵੇ, ਏਦਾਂ ਦੇ ਕੰਮ ਨਾ ਕਰਿਆ। ਰਾਜਕਿਰਨ, ਬਹੁਤ ਕੰਪਨੀਆਂ ਦੇ ਵਿੱਚ ਪਹਿਲਾਂ, ਅੱਜ ਕੱਲ ਤਾਂ ਚਲੋ ਹੁਣ ਪੈਨ ਗਿਫਟ ਦੇਣ ਲੱਗ ਗਏ ਨਾ, ਵੀ ਸਾਡਾ ਪੈਨ ਹਾਂਜੀ, ਨਾ ਆ ਉੱਤੇ ਲਿਖਿਆ। ਅੱਗੇ ਪੈਨਾਂ ਨੂੰ ਰੱਸੀ ਬੰਨ ਕੇ ਲਾਇਆ ਹੁੰਦਾ ਸੀ, ਜਾਂ ਇੰਡੀਆ ਦੇ ਵਿੱਚ ਜਿਹੜੇ ਗਾਰਬੇਜ ਆ ਉਹਨਾਂ ਨੂੰ ਵੀ ਸੰਗਲੀ ਪਾਈ ਹੁੰਦੀ ਸੀ, ਉਹ ਵੀ ਬਖਸ਼ਦਾ ਹੀ ਨਹੀਂ ਕੋਈ ਕੁਝ ਵੀ। ਸੋ ਇਹ ਚਾਹੇ ਛੋਟੀ ਚੀਜ਼ ਆ, ਪਰ ਇੱਥੋਂ ਇਹ ਪਤਾ ਲੱਗਦਾ ਵੀ ਅੰਦਰ ਖਾਤੇ ਕੀ ਚੱਲ ਰਿਹਾ। ਸੋ ਇਦਾਂ ਦੇ ਕੰਮਾਂ ਤੋਂ ਭਾਈ ਪਰਹੇਜ਼ ਕਰੋ। ਵਧੀਆ ਕੰਟਰੀ ਚ ਆਏ ਆ, ਮਿਹਨਤ ਗੱਲ ਇਹ ਹੈਗੀ ਆ, ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਬੰਦੇ ਦੀ ਮਾਨਸਿਕਤਾ ਕਿੱਥੇ ਤੱਕ ਚਲੀ ਗਈ ਹੈ। ਚਲੇ ਗਈ ਜੀ।